बिस्मिल्लाहिर्रहमानिर्रहीम। अज मैं हाजिर होया राणा नसीर साहब को जड़ा वाले दी शान ने पंजाबी जुबान दे बहुत बड़े हीरो ने ते मेरा फ़ख्र ने। अल्हम्दुलिल्लाह जदों भी आया सानू बड़े मुहब्बत बड़े एहतराम नाल बड़े खलूस नाल वेलकम किया राणा साहब। मेरी दुआ है अल्लाह रब्बुल इज़्ज़त इस माह रमज़ान दे सदके राणा साहब नूं लम्मी उम्र अता फरमाए और सेहत व तंदुरुस्ती वाली लम्मी उम्र अता फरमाए। आमीन। राणा साहब अस्सलाम वालेकुम। वालेकुम अस्सलाम। सर की हाल? अल्लाह शुक्र जो तबीयत से ठीक है? करम साईं दा कर बहुत सदका मोहम्मद आले मोहम्मद सुनाओ सर जी कोई नवी ताज़ी? शुक्र अल्हम्दुलिल्लाह बड़े सोहने रोजे लंघ रहे आ, निजाम वेख रहे आ। रजोका साहब दुनिया दा पुत्रा जी डाडा जिहा ही है पुत डाटा हैं निज़ाम दुनिया दा। उन्हें क्या कुछ औखियां लम्मियां राम बिस्मिल्लाह रहमान रहीम। इब्तदा है रब्बे जलील के बाबरकत नाम से जो दिलों के बेहतर जानता है। कुछ औखियां लम्मियां रावां सन, कुछ गल विच गम दा तौग भी सी, कोई शहर दे लोग भी जालम सन, कोई सानू मरन दा शौक है। हुण जे बोलदे आ ते एवें दुनिया वाली ते पुत्रा कहानी मुक्की खड़ी है। ये पता नहीं किसी चंगे लोग दे सदके ना जी खड़ी है, कोई साडे वर्गा कोई नेक आदमी जरा इहनूं हत्थ देख देखी रखा है। ਜਿਹੜੇ ਹਾਲਾਤ ਆ ਨਾ ਜੀ ਹਾਲਾਤ ਤੇ ਐਂਡ ਹੋ ਗਈ। ਤੁਸੀਂ ਹੁਕਮ ਕਰੋ ਜੀ, ਫਰਮਾਓ ਤੁਸੀਂ, ਇਹ ਚੱਲਦਾ ਰਹਿਣਾ ਨਵਾਬ राणा साहब अगली दीवार एक किसी मोटरवे दे नज़दीक तुसी बैठा मैं वीडियो ਆ ਬਿਲਕੁਲ ਜੀ। ਹਾਂਜੀ ते उत्थे कोई कब्जे दी गल होई है? ਹਾਂਜੀ ਹਾਂਜੀ ਉਹ ਨਾ ਜੀ ਇਹ ਬੈਠੇ ਸੀ ਅਸੀਂ, ਪਿੰਡ ਹੈਗਾ ਵਾ ਪੈਂਸਲੇ ਤੋਂ ਅਗਲੇ ਬੰਨੇ ਨਵੇਂ ਲਾਹੌਰ ਦੇ ਲਾਗੇ जी ਸਾਹਿਬ ਦਾ ਚੱਕ। जी जी ਉਹ ਗੱਲ ਹੋਈ ਸੀ, ਉਹ ਇੱਥੇ ਪਿੰਡ ਦੀ ਸੀ ਮੇਰੇ ਦੀ, ਤੇ ਮੇਰੇ ਹਾਲਾਤ ਤੁਸੀਂ ਉਹ ਹੀ ਪੁੱਛਣੀ ਚਾਹੁੰਦੇ जी 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 ਤੇ ਮਤਲਬ ਹਾਲਾਤ ਇਹ ਪੈਲੀ ਮੈਂ ਠੇਕੇ ਦਵਾਉਂਦਾ ਰੱਬੋ जी जी ਕਮਾਲ ਕਢਾਉਣਾ ਸੀ 7 ਕਿੱਲੇ जी जी ਤੇ ਹਾਲਾਤ ਰਜੋਕਾ ਸਾਹਿਬ ਮੇਰੇ ਮਤਲਬ ਬੜੇ ਟਾਇਟ ਹੋ। ਅਲਹਮਦੁਲਿਲਾ ਆਸ਼ਿਕ ਤੇ ਕੈਦ ਹੀ ਹੁੰਦਾ ਵਾ जी ਕੋਈ ਨਹੀਂ। ਅਲਹਮਦੁਲਿਲਾ ਮੈਂ ਆਪਣੇ ਰੱਬ ਤੇ ਬਹੁਤ ਖੁਸ਼ ਹਾਂ। ਰਜੋਕਾ ਸਾਹਿਬ ਗਿਲਾ ਤੇਰਾ ਕਰਾਂ ਇਨਸ਼ਾਅੱਲਾ ਮਰ ਨਾ ਜਾਵਾਂ, ਆਪਣੇ ਮਾਲਕ ਦਾ ਗਿਲਾ ਨਹੀਂ ਕਰੀਦਾ। सही है ਠੀਕ ਹੈ ਨਾ ਜੀ। ਨੱਕ ਨਕੇਲ ਹੱਥ ਬਲੋਚਾਂ ਤੇ ਜਿੰਜ ਰੱਖਣੋਂ ਚ ਰਹਿਣਾ ਕੀ ਮਜਾਲ ਹੈ ਮੁਹੰਮਦ ਬਖਸ਼ਾ ਵਿੱਚ ਸ਼ਰਾ ਨਹੀਂ। ਨੱਕ ਨਕੇਲ ਹੱਥ ਬਲੋਚਾਂ ਜਿੰਜ ਰੱਖਣੋਂ ਚ ਰਹਿਣਾ ਵਿੱਚ ਸ਼ਰਾ ਦੇ ਵਾਜਬ ਨਹੀਂ ਹੈ ਮੰਦਾ ਖਸਮ ਨੂੰ ਕਹਿਣਾ। ਬੜੇ ਹਾਲਾਤ ਮੇਰੇ ਟੈਡ ਤੇ ਮੇਰਾ ਭਾਈ ਲੱਗਦਾ ਕਿ ਤਾਂ ਆਇਆ ਤੇ ਇੱਥੇ ਮੈਂ ਬੈਠਾ ਡੇਰੇ ਤੇ ਐਵੇਂ ਮਤਲਬ ਆਪਣੇ ਖਿਆਲਾਂ ਦੇ ਮੈਨੂੰ ਆਂਦਾ ਯਾਰ ਕੰਮ ਨੇ ਉਹਨੂੰ ਪਤਾ ਸੀ ਕਿ ਮਜਬੂਰ ਹੋ ਗਏ। ਮੇਰੇ ਮੁਖਾਲਫ ਨੂੰ ਵੀ ਪਤਾ ਸੀ। ਉਹਨੇ ਅੱਗੇ ਬੰਦੇ ਨੂੰ ਇਸਤੇਮਾਲ ਕੀਤਾ ਸਾਡੇ ਪਿੰਡ। ਮੇਰੇ ਤੇ ਵੀ 2 ਟੈਗ ਕਰ ਚੁੱਕਾ ਸੀ। ਇਹ ਟੈਗ 2 ਮੇਰੇ ਤੇ ਕਰ ਚੁੱਕਾ ਸੀ ਮੇਰੇ ਜ਼ਮੀਰ ਦਾ ਸੌਦਾ ਕਰਨ। ਮੈਂ ਕਿਹਾ ਦੱਸੋ, ਕਹਿੰਦਾ ਯਾਰ ਥਾਂ ਵਾ ਪੁੱਲ ਤੇ ਉਹ ਛਡਾਉਣਾ ਬੰਦੇ ਕੋਲੋਂ ਥਾਂ। ਇੱਥੇ ਪੋਲਾ ਇੱਥੇ 2-3 ਮਰਬੇ ਨਾ ਲਾਵਾਰਸ ਸੀ जी जी ਜਿਹਦਾ ਹੱਥ ਪੈਂਦਾ ਥੋੜਾ ਬੰਦਾ ਛੋਟੇ ਜ਼ਰਫ ਦਾ ਤਾਕਤ ਵਾਲਾ ਨਹੀਂ। ਇਹੋ ਜਿਹੀ ਜਗ੍ਹਾ ਤੇ ਛੋਟੇ ਜ਼ਰਫ ਦਾ ਮਾਲਕ ਕਬਜ਼ਾ ਕਰਦਾ ਜਿਹੜਾ ਗਰੀਬਾਂ ਲੋਕਾਂ ਦਾ ਹੱਕ ਹੁੰਦਾ ਨਾ। जी जी ਇਹ ਜਿਹੜੇ ਟੈਂਡੇਸ਼ਨ ਗਰੀਬਾਂ ਲੋਕਾਂ ਦਾ ਹੱਕ ਹੁੰਦਾ। जी जी ਠੀਕ ਹੈ ਨਾ। ਕਾਫੀ ਜਿਹੜਾ ਗਰੀਬ 2-10 ਮੱਲੇ ਵਾਲ ਕੇ ਬਹਿ ਜਾ ਉਹ ਜੋਗਾ ਸਾਹਿਬ। ਮੈਂ ਕਿਹਾ ਹਾਂਜੀ। ਆਖੇ ਤੇ 2 ਲੱਖ ਰੁਪਈਆ ਵੀ ਦਊਗਾ ਤੇ ਪੈਸੇ ਵੀ ਕੇਸ ਤੇ ਲਾਏਗਾ ਤੇ ਕਮਾਲ ਕਮੂਦ ਨਾਲੇ ਲਾਉਂਦੇ। ਮੈਂ ਮਿੰਟ ਸੋਚਿਆ ਜੀ ਕਸਮ ਮੇਰੀ ਤੇ ਪਾੜਾ ਸੂਈ ਚੜ ਗਈ। ਹਾਲਾਂਕਿ ਉਹ ਸੀਪੀਓ ਸਾਹਿਬ ਡੀਪੀਓ ਸਾਹਿਬ ਕਿਸਾਨਦਾਰ ਨੂੰ ਕਹਿੰਦਾ ਕਿ ਮੈਂ ਗਾਲੀ ਨਹੀਂ ਕਦੇ ਕੱਢੀ, ਪਰ ਮੈਂ ਮਜਬੂਰ ਹੋ ਗਿਆ ਗਾਲੀ ਕੱਢਣ ਤੇ। ਮੈਂ ਮਜਬੂਰ ਹੋ ਗਿਆ, ਮੇਰੇ ਕੋਲ ਗਾਲੀ ਨਿਕਲਦੀ ਆ। ਮੈਂ ਕਿਹਾ ਮੈਂ 10 ਬੱਚਿਆਂ ਦਾ ਬਾਪ ਆ, ਲੋਕਾਂ ਨਾਲ ਬੜਾ ਖੱਚ ਬੰਦਾ ਹੀ ਧੀਆ ਵਿਕ ਜਾਂਦਾ ਹੁੰਦਾ। ਹੁਣ ਲੋਕ ਮਰੂਗਾ, ਲੋਕ ਆਖਣਗੇ ਗੱਲ ਤੇ ਮਰ ਗਿਆ, ਆਪਣੇ ਕੱਖਾਂ ਹੀ ਸੜ ਗਿਆ। ਮੇਰੇ ਕੋਲ ਬੜੀਆਂ ਗਾਲੀ ਸਖਤ ਨਿਕਲੀਆਂ ਤੇ ਮੈਂ ਖੁਦਾ ਦੀ ਕਸਮ ਜ਼ਮੀਰ ਜੋਕਾ ਸਾਹਿਬ ਮੇਰੇ ਮੂੰਹ ਰੋਦਾ ਹੈ। ਮੈਂ ਲਾਂਤ ਭੇਜਣਾ, ਮੈਂ ਇੱਕ ਭੋਰਾ ਵੀ ਲਚਕ ਦਿੱਤੀ ਹੋਵੇ। ਮਤਲਬ ਮਵਾਦਾ ਕਰਨ ਤੇ ਬਹੁਤ ਦੂਰ ਦੀ ਬਾਤ ਹੈ ਨਾ। ਮੈਂ ਕਿਹੜਾ ਕਿਰਾਏ ਦਾ ਕਾਤਲ। ਉਹ ਜਾ ਕੇ ਮੈਨੂੰ ਮੰਗੀ, ਫਿਰ ਉਸ ਬੰਦੇ ਨਾਲ ਖਲੋ ਕੇ ਮੈਂ ਕਬਜ਼ਾ ਵੀ ਲਿਆ। ਇਹ ਵੀ ਨਾਲ ਗੱਲ ਜੇ ਬੇਲ ਹਾਊਸ। अच्छा ਹਾਂ ਫਿਰ ਖਲੋ ਕੇ ਲਿਆ ਵੀ ਆ ਉਹਨੇ। ਫਿਰ ਮੇਰੀ ਲੂ ਲਈ, ਮੈਂ ਫਿਰ ਲਿਆ। ਮੈਂ ਗਿਆ ਤੇ ਉਹਨੇ ਕਿਹਾ ਯਾਰ ਮੇਰੀ ਆ ਮਜਬੂਰੀ ਆ ਤੇ ਮੇਰਾ ਮਸਲਾ ਬਣ ਗਿਆ ਤੇ ਜੇ ਤੂੰ ਜਾਣਾ ਤੇ ਚੱਲ ਜਾ। ਮੈਂ ਕਿਹਾ ਗੱਲ ਸੁਣ, ਇਹ ਗੱਲ ਤੇ ਮੈਨੂੰ ਫੋਨ ਕਰਕੇ ਕਹਿੰਦਾ ਤੇ ਮੈਂ ਘਰੋਂ ਸੋਚ ਕੇ ਆਉਂਦਾ। ਹੁਣ ਸਾਰੇ ਪਿੰਡ ਨੇ ਮੈਨੂੰ ਵੇਖਿਆ ਪੱਗ ਬੰਨ ਕੇ ਆਉਂਦਾ। ਮੈਂ ਕਿਹਾ ਹੁਣ ਮੈਂ ਗੱਲ ਤੇ ਖੜਾ, ਹੁਣ ਲੈਣੇ ਦੇਣੇ ਨਸੀਬ ਤੇ ਮੈਂ ਖਲੋਤਾ ਉਹਦੇ ਨਾਲ ਬੇਲ ਹਾਊਸ। ਅੱਜ ਵੀ ਤੂੰ ਮੇਰੀ ਗੱਲ ਸੁਣ ਕਹਿ ਦੇਵੇ ਮੈਂ ਕੁਝ ਦਿੱਤਾ ਰਾਣੇ ਨੂੰ ਤੇ ਖਲੋਣ ਦਾ ਤੇ ਮੈਂ ਦਿੰਦਾ ਨਾ। ਯਾਰ ਅਸੀਂ ਜਰਾ ਫਾਲਤੂ ਨਮਾਇਸ਼ਾਂ ਨਹੀਂ ਕਰਦੇ। ਤੇ ਉਹ ਗੱਲ ਜਿਹੜੀ ਕੀਤੀ ਆ ਭਾਵੇਂ ਘਾਟਾ ਆ ਭਾਵੇਂ ਨਫਾ ਰਜੋਕਾ ਸਾਹਿਬ ਉਸ ਬੰਦੇ ਨਾਲ ਖੜੇ ਆ ਫਿਰ ਤੇ ਬੇਲ ਹਾਊਸ ਖੜੇ ਆ। ਬੇਲ ਹਾਊਸ ਕੋਈ ਬੰਦਾ ਇਹ ਗੱਲ ਆਖਿਆ ਮੈਂ ਅਸੀਂ ਮਾਮਲਾ ਦੇ ਕੇ ਰਾਣੇ ਨਸੀਬ ਤੋਂ ਕੰਮ ਲਿਆ। ਇਸਤੇਮਾਲ ਸਾਨੂੰ ਲੋਕਾਂ ਕੀਤਾ ਵਾ ਕਿ ਰਾਣਾ ਸਾਹਿਬ ਧਰ ਦਊਗੇ ਸਾਨੂੰ ਪਤਾ, ਲੇਕਿਨ ਮੌਲਾ ਅਲੀ ਸਰਕਾਰ ਫਰਮਾਉਂਦੇ ਨੇ ਤੁਹਾਨੂੰ ਇਸਤੇਮਾਲ ਕਰੇ ਹੋ ਜਾ ਕਰੋ, ਉਹਨੂੰ ਹਨੇਰੇ ਵਿੱਚ ਚਿਰਾਗ ਦੀ ਲੋੜ। ਸਾਨੂੰ ਪਤਾ ਨਹੀਂ ਜੋ ਬੰਦਾ ਇਸਤੇਮਾਲ ਕਰਦਾ। ਮਰਦ ਇਸਤੇਮਾਲ ਹੁੰਦੇ ਆ, ਕੁਛ ਨਹੀਂ ਹੁੰਦਾ। ਸਹੀ ਇਹ
ਮਰਦ ਆਪਣੀ ਲੱਜ ਦੀ ਖਾਤਰ ਇਸਤੇਮਾਲ ਹੁੰਦਾ ਹੈ ਜਾਂ ਲੱਜ ਅਗਲਾ ਬੰਦਾ ਜਿਹੜਾ ਕੰਮ ਜ਼ਰਫ ਹੋਵੇ ਉਹ ਸਮਝਦਾ ਵੀ ਅਸੀਂ ਇਹਨੂੰ ਨਾ ਇਹਦੇ ਭੋਲੇਪਨ ਤੋਂ ਫਾਇਦਾ ਉਠਾ ਲਿਆ, ਜਾਂ ਅਸੀਂ ਇਹਨੂੰ ਕੋਈ ਲੋਕਾਂ ਦੀ ਇਹ ਵੀ ਸੋਚ ਹੁੰਦੀ ਹੈ ਕਿ ਅਸੀਂ ਇਹਨੂੰ ਬੇਵਕੂਫ ਬਣਾ ਬੇਵਕੂਫ। ਅਸਲੀ ਨਾ ਰੇਵਕਾ ਸਾਹਿਬ ਬੇਟਾ ਤੂੰ ਲੱਗਣਾ ਪੁੱਤਰ, ਜੇ ਲੋਕ ਟੀਸੀ ਕਰਦੇ ਨਾ ਜੀ ਜੀ ਉਹ ਕਦੀ ਇਸਤੇਮਾਲ ਨਹੀਂ ਹੋਏ, ਕਦੀ ਕਦਾ ਕੰਮ ਨਹੀਂ ਕਰ ਸਕਦਾ। ਟੀਸੀ ਕਰਨ ਨੂੰ ਅੱਲਾਹ ਪਾਕ ਨੇ ਬਹੁਤ ਵੱਡੀ ਸਜ਼ਾ ਦਿੱਤੀ ਵੀ ਟੀਸੀ ਕਰਨੀ, ਉਹਦੀ ਗਲਤ ਗੱਲ ਨੂੰ ਵੀ ਚੌੜੀ ਸਹੀ ਕਹੀ ਆਉਣਾ, ਇਹਨੂੰ ਟੀਸੀ ਕਹਿੰਦੇ ਆ। ਇੱਕ ਮਰਦੇ ਕਲੰਦਰ ਜਿਹਨੇ ਆਖਣਾ ਵੀ ਨਹੀਂ ਇਹ ਨਹੀਂ ਬਾਰੇ, ਕਈ ਦਫਾ ਪਰਿਆ ਜੇ ਇਤਫਾਕ ਹੋਇਆ ਰੇਵਕਾ ਸਾਹਿਬ ਜੀ ਜੀ ਜ਼ਿੰਦਗੀ ਦੇ ਮਾਲਕ ਨੇ ਬੜੀ ਚੰਗੀ ਗੁਜ਼ਾਰਤੀ, ਮੈਂ ਸ਼ੁਕਰਗੁਜ਼ਾਰ ਹਾਂ। ਤੇ ਬੰਦੇ ਆਖਣ ਯਾਰ ਆ ਜਿਹੜਾ ਬੰਦਾ ਨੇ ਇਹਨੂੰ ਕਰਿਆ ਜਿਹੜਾ ਪ੍ਰੋਟੋਕੋਲ ਦੇਣਾ, ਮੈਂ ਕਿਹਾ ਮੇਰੇ ਕੋਲ ਨਹੀਂ ਦੇ, ਹੁਣ ਕਿਸੇ ਹੋਰ ਦੀ ਡਿਊਟੀ ਲਾ। ਸਹੀ ਬਾਤ। ਮੇਰੇ ਸਾਹਮਣੇ ਜੋ ਗੱਲ ਦੇ ਥੱਲੇ ਆ ਗਿਆ ਮੈਂ ਇਹਨੂੰ ਦੱਸ ਦੇਣਾ, ਮੈਂ ਆਪਣੀ ਗੱਲ ਦਾ ਕਹਿ ਰਿਹਾ ਜੋ ਕਾ ਸਭ ਗੱਲ ਹੀ ਬਚੀ। ਇਹ ਬੱਚਾ ਵਾ ਵੱਡਾ ਵਾ, ਇਹ 8ਵੀਂ ਚ ਪੜਦਾ ਸੀ ਜਦੋਂ ਦਾ ਇਹਨੇ ਮੈਨੂੰ ਅੱਲਾ ਤੋਂ ਬਾਅਦ ਚੌਧਰੀ ਬਣਾਇਆ। ਮੈਨੂੰ ਨਹੀਂ ਪੁੱਛਿਆ ਅੱਬੂ ਤੂੰ ਕੀ ਕਰਦਾ ਵਾ, ਅੱਬੂ ਤੂੰ ਪੈਸੇ ਕਿੱਥੇ ਖਰਚਣਾ, ਬਾਹਰੋਂ ਆਉਣੇ, ਇਹਨੇ ਵੀ ਨਹੀਂ ਪੁੱਛਿਆ ਤੈਨੂੰ ਦਿੱਤੇ ਅੱਬੂ ਕੀ ਕੀਤਾ, ਅੱਜ ਤੱਕ ਸਵਾਲ ਨਹੀਂ ਕੀਤਾ। ਮਾਲਕ ਦੇ ਕਰਮ ਜੋ ਕਾ ਸਾਹਿਬ ਮੈਂ ਕਿਸੇ ਨਾਲ 2 ਨੰਬਰੀ ਨਹੀਂ ਕੀਤੀ। ਜਿਹੜੀ ਹੁੰਦੀ ਨਾ ਬੰਦੇ ਨੂੰ ਇਸਤੇਮਾਲ ਕਰਨਾ, ਉਹਨੂੰ ਜਦੋਂ ਕਿਸੇ ਨਾਲ ਤੁਸੀਂ ਕੰਮ ਕਰਦੇ ਹੋ ਨਾ ਤੇ ਤੁਹਾਡੇ ਦਿਲ ਜਾ ਕੇ ਤੁਸੀਂ ਕਿਸੇ ਨਾਲ ਧਰੋ ਕੀਤਾ ਤੇ ਤੁਹਾਡੇ ਦਿਲ ਚ ਆਉਣੀ ਆ ਕਿ ਤੇ ਮੇਰੇ ਨਾਲ ਨਾ ਹੋ ਜੇ। ਜੋ ਕਹਿੰਦਾ ਮੇਰੀ ਬਾਤ ਸੁਣ ਲੈ, ਜਦੋਂ ਬੰਦੇ ਨੂੰ ਖੌਫ ਹੁੰਦਾ ਆਪਣੀ ਕੀਤੀ ਦਾ ਹੁੰਦਾ ਚੱਕਰ। ਜਿਹੜੇ ਨਾ ਸਾਡਾ ਇੱਕ ਬੰਦਾ ਦਵਾਈ ਲੈਣ ਗਿਆ ਡਾਕਟਰ ਕੋਲ, ਉਹਨੇ ਕਿਹਾ ਯਾਰ ਕੀ ਗੱਲ ਤੈਨੂੰ, ਉਹਨੇ ਕਿਹਾ ਯਾਰ ਮੈਨੂੰ ਚੱਕਰ ਆਉਂਦੇ, ਤੇ ਉਹਨੇ ਕਿਹਾ ਯਾਰ ਜਿਹੜੇ ਦਿੱਤੇ ਹੋਈ ਆਉਂਦੇ। ਕੀ ਬਾਤ। ਜੋ ਕਹਿੰਦਾ ਸਾਹਿਬ ਜਿਹੜਾ ਨਹੀਂ ਨਾ ਦਿੰਦਾ ਉਹਨੂੰ ਨਹੀਂ ਆਉਂਦੇ, ਤੁਸੀਂ ਮੁਤਮਿਨ ਰਹੋ, ਬਿਲਕੁਲ ਮੁਤਮਿਨ ਰਹੋ। ਡਾਕਟਰ ਸਾਹਿਬ ਜੋ ਕਹਿੰਦਾ ਸਾਹਿਬ ਅਗਰ ਜਿਸ ਬੰਦੇ ਨੇ ਇਨਸਾਨ ਦੇ ਨਾਲ ਵਫਾ ਕੀਤੀ ਹੈ, ਮੈਂ ਰੱਬੇ ਕਾਬਾ ਦੀ ਕਸਮ ਕਰਦਾ ਵਫਾ ਹੋਣੀ, ਉਹਨਾਂ ਬੇਵਫਾਈ ਨਾ ਹੋਸੀ। ਸਹੀ। ਤੇ ਕੋਈ ਬਾਤ ਨਹੀਂ ਆ, ਵੇਖੋ ਰਮਜ਼ਾਨ ਦਾ ਮਹੀਨਾ ਵਾ, ਜੋਗਾ ਸਾਹਿਬ ਤੂੰ ਪੁੱਤਰ ਨਾਲ ਗੱਲ ਦੀ ਗੱਲ ਵਾ। ਇੱਕ ਮੈਂ ਚਾਈਨਾ ਦੀ ਪਤਾ ਕਿੱਥੋਂ ਦੀ ਕਹਾਵਤ ਪੜ੍ਹੀ, ਉੱਥੇ ਲਿਖਿਆ ਉਹਨੇ ਕਿਹਾ ਯਾਰ ਮੱਛੀ ਨਾ ਸਾਨੂੰ ਦੇ, ਸਾਨੂੰ ਮੱਛੀ ਫੜਨੀ ਸਿਖਾ ਦੇ, ਯਾਨੀ ਮੰਗਣ ਦੀ ਆਦਤ ਨਾ ਪਾ। ਜੀ ਸਹੀ। ਅਸੀਂ ਤੇ ਆਪਣੀ ਹਕੂਮਤ ਅੱਗੇ ਅਪੀਲ ਕਰਨੇ ਆ ਕਿ 4000 5000 ਦਾ ਰਾਸ਼ਨ ਦੇ ਕੇ ਸਾਡੇ ਗਰੀਬ ਲੋਕਾਂ ਨੂੰ ਮੰਗਣ ਦੀ ਆਦਤ ਨਾ ਪਾਓ। ਸਹੀ ਬਾਤ। ਸਾਨੂੰ ਕੋਈ ਵਸਾਇਲ ਇਹੋ ਜਿਹੇ ਦਿਓ, ਸਾਨੂੰ ਅਸੀਂ ਮਜ਼ਦੂਰੀ ਕਰ ਸਕੀਏ। ਸਹੀ। ਤੁਸੀਂ ਮਿਲਾਂ 2-4 ਵੱਧ ਬਣਾ ਦਿਓ, ਮਿਲਾਂ 10 ਬਣਾ ਦਿਓ, ਸਾਡੇ ਬੱਚਿਆਂ ਨੂੰ ਰੋਜ਼ਗਾਰ ਲੱਭ ਜੇ। ਇਸ ਤੋਂ ਪਹਿਲਾਂ ਕੋਈ ਸਾਡੀਆਂ ਧੀਆਂ ਭੈਣਾਂ ਲੈਣ ਚ ਲਾ ਕੇ 5000 ਦਾ ਰਾਸ਼ਨ ਲੈਣ, ਤੁਸੀਂ ਸਾਡੇ ਪੁੱਤਰਾਂ ਨੂੰ ਰੋਜ਼ਗਾਰ ਦਿਓ। ਜੀ ਜੀ। ਜੇ ਅਗਰ ਤੁਹਾਨੂੰ ਅੱਲਾ ਨੇ ਤਾਕਤ ਦਿੱਤੀ ਆ, ਉਮੀਦ ਨਹੀਂ ਹੈਗੀ ਤੁਹਾਡੇ ਤੇ, ਇਹ ਵੀ ਨਾਲ ਗੱਲ ਹੈ, ਉਮੀਦ ਨਹੀਂ ਹੈਗੀ, ਲੇਕਿਨ ਮੇਰਾ ਅਪੀਲ ਕਰਨਾ ਹੱਕ ਬਣਦਾ। ਸਹੀ। ਆਪਣਾ ਮੌਕਾ ਪੇਸ਼ ਕਰਨਾ ਮੇਰਾ ਹੱਕ ਬਣਦਾ। ਮੈਂ ਮਰਦੇ ਕਲੰਦਰ ਆ, ਮੈਂ ਇਨਸਾਨ ਹੋਣ ਦੇ ਨਾਤੇ ਆਪਣਾ ਹਕੂਕ ਪੇਸ਼ ਕਰਾਂ। ਸਹੀ। ਮੈਂ ਆਪਣਾ ਹਕੂਕ ਬਾਅਦ ਚ ਪੇਸ਼ ਕਰ ਸਕਣਾ ਨਾ। ਜੀ ਜੀ। ਇਹ ਤਾਂ ਨਹੀਂ ਮੈਨੂੰ ਕੋਈ ਡੱਕ ਸਕਦਾ, ਤੇ ਮੈਂ ਹਕੂਮਤ ਅੱਗੇ ਕਰਜ਼ ਕਰਾਂਗਾ। ਪੱਟ ਤੇ ਨਾ ਰੱਖ, ਮਤਲਬ ਮੈਂ ਹਕੂਮਤ ਅੱਗੇ ਕਰਜ਼ ਕਰਾਂਗਾ ਕਿ ਸਾਨੂੰ ਮੰਗਣ ਦੀ ਆਦਤ ਨਾ, ਸਾਨੂੰ ਵਸਾਇਲ ਦੇ। ਸਾਨੂੰ ਮੱਛੀ ਫੜ ਕੇ ਨਾ ਦਿਓ, ਸਾਨੂੰ ਮੱਛੀ ਫੜਨ ਦੀ ਇਜਾਜ਼ਤ ਦੱਸ ਦਿਓ। ਸਾਨੂੰ ਫੈਕਟਰੀਆਂ ਲਾ ਕੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੇ ਦਿਓ। ਕੋਈ ਐਸਾ ਕੰਮ ਕਰੋ ਜਿਹਨਾਂ ਸਾਡੇ ਬੱਚੇ ਰੋਜ਼ਗਾਰ ਕਮਾ ਲੈਣ। ਇੱਕ ਤੇ ਤਹੀਨ ਇਨਸਾਨੀਅਤ ਹੈ ਕਿ 5-4 ਹਜ਼ਾਰ ਦਾ ਰਾਸ਼ਨ ਲੈਣ ਨੂੰ ਸਾਡੀਆਂ ਧੀਆਂ ਖੜੀਆਂ ਨੇ। ਜਿਸ ਦੌਰ में लुट जाए मजदूर की कमाई वक्त क्या कम से कोई भूल हुई है। देखो कितना बड़ा मैं एक हैरान का पता किहड़े मुल्क का स्टेटस वेखिया तो उन्होंने रखिया बाजार दे विच समान जी जरूरत लै जावे, ठीक है ना। ते इत्थे साडे लोग लैण जांदे ते मिलदे, लेकिन इदां किन्ना चिर पूरे करांगे। मेरा ख्याल है कि साडी आवाम ना जी मेरी नक शकल कह रही है कि साडी आवाम नूं ना एक आदत पाई जा रही। जिहड़ी दलील दी बात यह आ कि एक आदमी दे ना बीवी बड़ी गलत सी, ਉਹਨੇ ਉਹਨੂੰ ਕਿਹਾ ਵੀ ਮੈਨੂੰ ਲੋਕ ਮਿਹਣੇ ਦਿੰਦੇ ਕੰਮ ਨਾ ਕਰ, ਮੇਰੀ ਗੈਰਤ ਦਾ ਮਸਲਾ। ਉਹ ਬੁੱਢੀ ਬੜੀ ਸਿਆਣੀ ਸੀ, ਉਹ ਆਖਿਆ ਵੀ ਅਗਰ ਤੂੰ ਮੈਨੂੰ ਇਸ ਕੰਮ ਤੋਂ ਡਰਾਉਂਦਾ ਤੇ ਮੈਨੂੰ 8 ਦਿਨ ਰੋਟੀ ਮੰਗ ਕੇ ਖਵਾ। ਉਹਨੇ ਕਿਹਾ ਠੀਕ ਹੈ। ਉਹਨੇ 5 ਦਿਨ ਮੰਗੀ, ਉਹ ਬੀਬੀ ਆਂਦੀ ਵੀ ਮੈਂ ਛੱਡ ਦਿੱਤੀ ਆ ਬੁਰਾਈ ਤੇ ਤੂੰ ਹੀ ਮੰਗਣਾ ਛੱਡ ਦੇ। ਉਹਨੇ ਕਿਹਾ ਤੂੰ ਹਟ ਜਾ ਭਾਵੇਂ ਨਾ ਹਟ, ਮੈਂ ਮੰਗਣਾ ਹਟ। ਇਹ ਆਦਾ ਕੰਨ ਜਾਂ ਤੇਰੀ ਗੰਦੀ ਜਾਂਦੀ ਨੀ ਗੀ। ਸਹੀ ਵਾ। ਸਾਡੀ ਆਵਾਮ ਨੂੰ ਮੈਨੂੰ ਸ਼ੱਕ ਪੈ ਰਿਹਾ ਨੱਕ ਲੱਗੇ, ਸਾਡੀ ਆਵਾਮ ਨੂੰ ਇੱਕ ਆਦਤ ਪਾਈ ਜਾ ਰਹੀ ਆ ਮੰਗਣਾ ਕਿ ਸਾਥੀ ਹੋ ਜਾਣਗੇ ਕਿ ਬਲੈਨ ਚ ਲਾ ਕੇ ਖਾਇਆ ਕਰਨ, ਕਿਉਂਕਿ ਰੁਜ਼ਗਾਰ ਜੋ ਨਹੀਂ, ਰੁਜ਼ਗਾਰ ਜੋ ਨਹੀਂ ਨਾ ਹੈਗਾ ਜੀ। ਬਿਲਕੁਲ ਅਸਲੀ ਬਾਤ ਜੋਗਾ ਸਾਹਿਬ ਇਹ ਹੈ ਨਾ ਜੀ, ਦੇਖੋ ਆ ਮਾਲ ਅਸੀਂ ਬੰਨਿਆ ਨਾ, ਅਸੀਂ ਇਹਨਾਂ ਨੂੰ ਸਹੀ ਸਾਨੂੰ ਰੱਬ ਨੇ ਬਣਾ ਕੇ ਭਾਇਆ, ਅਸੀਂ ਇਹਨਾਂ ਦਾ ਪੱਠਾ ਤੇ ਪੂਰਾ ਕਰਨਾ, ਅਸੀਂ ਮਾਲ ਚਾਰਦੇ ਵੀ ਆ, ਮਜ਼ਦੂਰੀ ਕਰਨੇ, ਇਹ ਘੋੜੀਆਂ ਵੱਜੀਆਂ ਨੇ। ਸਾਨੂੰ ਜੇ ਪਤਾ ਸ਼ੌਕ ਮਹਿੰਗਾਈ ਨਹੀਂ ਪੂਰਾ ਕਰ ਸਕੀ ਨਾ ਰੱਖੀਏ ਯਾਰ, ਤੁਹਾਡੇ ਕੋਲ ਇਹ ਨਹੀਂ ਨਿਜ਼ਾਮ ਚੱਲਦਾ ਤੇ ਅਸੀਂ ਤੇ ਤੁਹਾਡੇ ਗਰਜ਼ ਕਰਨੇ ਯਾਰ, ਕਿਸੇ ਉਹਨੂੰ ਦੇ ਦਿਓ ਜਿਹੜਾ ਚਲਾ ਲੇ, ਤੁਸੀਂ ਚਲਾ ਲਓ, ਸਾਡੀ ਕਿਹੜੇ ਤਾਏ ਨੇ ਹੁਕੂਮਤ ਕਰਨੀ। ਸਹੀ ਬਾਤ। ਸਾਨੂੰ ਕਿਸੇ ਨਾਲ ਕੋਈ ਪਿਆਰ ਨਹੀਂ, ਸਾਨੂੰ ਪਿਆਰ ਹੈ ਤੁਹਾਡੇ ਕੰਮ ਅੱਛੇ ਕੰਮਾਂ ਨਾਲ। ਨਫ਼ਰਤ ਇਨਸਾਨ ਸੇ ਨਹੀਂ ਜੁਰਮ ਸੇ ਆ। ਤੁਸੀਂ ਅੱਛੇ ਕੰਮ ਕਰੋ, ਸਾਨੂੰ ਤਾਂ ਨਾਪੇ ਮੁਹੱਬਤ ਹੈ। ਸਾਨੂੰ ਤੁਹਾਡੀ ਹੁਕੂਮਤ ਕੋਈ ਤਰ੍ਹਾਂ ਦੀ ਨੂਨ ਦੀ ਹੋਵੇ, ਪੀਪੀ ਦੀ ਹੋਵੇ, ਪੀਟੀਆਈ ਦੀ ਹੋਵੇ, ਆਵਾਮ ਨੂੰ ਸਹੂਲਤ ਹੋਵੇ। ਸਹੀ ਬਾਤ। ਠੀਕ ਹੈ ਨਾ। ਉਹੀ ਸਹੂਲਤਾਂ ਮੈਨੂੰ ਹੋਣ, ਉਹੀ ਇੱਕ ਮੇਰੇ ਪਿੰਡ ਦੇ ਘੁਮਿਆਰ ਨੂੰ ਹੋਣ। ਜੇ ਕਹਿੰਦਾ ਮੈਂ ਤੇ ਇਹ ਕਹਿੰਦਾ ਵੀ ਖੁਦਾਰ ਨੂੰ ਰੋਟੀ ਵਾਸਤੇ ਕਿਸੇ ਅੱਗੇ ਹੱਥ ਨਾ ਕਰਨਾ ਪਵੇ। ਉਹਨੇ ਆਖਿਆ ਨਾ ਕਿ ਸ਼ੇਰ ਯਾਦ ਆ ਗਿਆ,
ਉਹਨੇ ਕਿਹਾ ਮੈਂ ਵਿਕਦੇ ਮਾਲ ਦਾ ਛੇੜੂ ਨਹੀਂ, ਹਾਏ ਹਾਏ, ਮੈਂ ਹਰ ਖੁਰਦਾਰ ਦਾ ਸਾਈਂ ਹਾਂ। ਹਾਏ ਹਾਏ, ਕਿਆ ਮੈਂ ਵਿਕਦੇ ਮਾਲ ਦਾ ਛੇੜੂ ਨਹੀਂ, ਮੈਂ ਮੈਂ ਹਰ ਖੁਰਦਾਰ ਦਾ ਸਾਈਂ ਹਾਂ। ਜਿਹੜੀ ਅਲਤਾਫ ਬਚਾਈ ਹੈ ਸਿਰ ਦੇ ਕੇ, ਮੈਂ ਇਸ ਦਸਤਾਰ ਦਾ ਸਾਈਂ ਹਾਂ। ਇਹ ਦਰਿਆ ਦੀ ਆਰ ਦਾ ਲੇਖਾ ਨਹੀਂ, ਦਰਿਆ ਦੀ ਲੀਕ ਦਾ ਲੇਖਾ ਨਹੀਂ, ਮੈਂ ਆਰ ਅਲਾਰ ਦਾ ਸਾਈਂ ਹਾਂ। ਤੂੰ ਇੱਕ ਸ਼ਹਿਰ ਦਾ ਸ਼ਾਹ ਹੁਸੇ, ਮੈਂ ਸਾਂਭਲ ਬਾਰ ਦਾ ਸਾਈਂ ਹਾਂ। ਕਿਆ ਬਾਤ ਯਾਰ ਅਸੀਂ ਸੋਚ ਤੇ ਵੱਡੀ ਰੱਖਨੇ ਦੁਨੀਆ ਵਾਲੇ, ਬੇਸ਼ੱਕ ਅਸੀਂ ਗਰੀਬ ਘਰ ਜੰਮੇ ਆ, ਅਸੀਂ ਸੋਚ ਰੱਠ ਵਾਲੀ ਰੱਖਨੇ। ਕਿਆ ਬਾਤ, ਅਸੀਂ ਆਪਣੇ ਤੋਂ ਵੱਡੀ ਸੋਚ ਕੁਰਾਨ ਦੀ ਕਸਮ ਜੋ ਕਾ ਮੈਂ ਵੇਖੀ ਨਹੀਂ ਕਿਸੇ ਦੀ, ਨਾ ਮੈਂ ਕਿਸੇ ਐਮਪੀ ਦੀ ਵੇਖੀ, ਨਾ ਮੈਨੇ ਦੀ ਵੇਖੀ। ਮੈਂ ਗਰੀਬ ਹੋ ਕੇ ਸੋਚ ਵੱਡੀ ਰੱਖਣਾ ਕਿ ਮੇਰੀ ਆਵਾਮ ਨੂੰ ਸਹੂਲਤਾਂ ਮਿਲਣ ਯਾਰ, ਮੇਰੇ ਗਰੀਬ ਪੁੱਤਰਾਂ ਨੂੰ ਰੁਜ਼ਗਾਰ ਮਿਲੇ, ਮੇਰੀ ਧੀਆਂ ਨੂੰ ਇੱਜ਼ਤ ਮਿਲੇ ਦੁਨੀਆ ਦੀ ਨੂੰ। ਮੇਰੀਆਂ ਧੀਆਂ ਨੂੰ ਨਹੀਂ, ਮੇਰੀਆਂ ਧੀਆਂ ਅਲਹਮਦੁਲਿਲਾ ਤਿੰਨ ਵਿਆਹੀਆਂ ਬਾਇਜ਼ਤ ਤਰੀਕੇ ਨਾਲ ਇੱਜ਼ਤ ਜ਼ਿੰਦਗੀ ਗੁਜ਼ਾਰ ਰਹੀਆਂ। ਠੀਕ ਹੈ ਜੀ, ਬਾਇਜ਼ਤ। ਤੇ ਮੈਂ ਨਾ ਮਾਲਕਾ ਮੇਰੀ ਝੋਲੀ ਚੁੱਕ ਕੇ ਦੁਆ ਹੈ ਜੇ ਮੇਰੀਆਂ ਧੀਆਂ ਸੁਖੀ ਨੇ ਤੇ ਕੁੱਲ ਦੀਆਂ ਧੀਆਂ ਨੂੰ ਸੁਖ ਦੇ। ਤੂੰ ਰੱਬ ਆ, ਤੂੰ ਦੇਣਾ, ਤੇਰੇ ਘਰ 'ਚ ਕਿਹੜੀ ਕਮੀ ਹੈ। ਮੈਂ ਤੇ ਆਪਣੇ ਬੱਚਿਆਂ ਦਾ ਤੇ ਖੁਦਾ ਦੀ ਕਸਮ ਮੈਂ ਸਵਾਲ ਹੀ ਨਹੀਂ ਕਰਦਾ। ਕੋਈ ਮੈਨੂੰ ਐਮਪੀ ਐਮਐਲਏ ਦੁਨੀਆ ਦਾ ਦੱਸੇ, ਮੈਂ ਐਲਾਨ ਕਰ ਰਿਹਾ, ਮੈਂ ਕਿਸੇ ਨੂੰ ਕਿਹਾ ਮੇਰਾ ਪੁੱਤ ਮੁਲਾਜ਼ਮ ਕਰਾ ਦੇ, ਮੇਰੀ ਬੇਟੀਆਂ ਪੜ੍ਹ ਗਈਆਂ ਮੁਲਾਜ਼ਮ ਕਰਾ ਦੇ, ਫਿਰ ਆਖੇ ਨਾ ਰਾਣਾ ਨਸੀਰ ਜ਼ਮੀਰ ਦਾ ਹੋਣਾ ਜੋ ਕਹਿੰਦਾ ਮੈਂ ਓਪਨ ਐਲਾਨ ਨਹੀਂ ਕਰਨ ਡਿਆ। ਕੋਈ ਬੰਦਾ ਦੱਸੇ ਰਾਣਾ ਨਸੀਰ ਆਪਣੀ ਔਲਾਦ ਵਾਸਤੇ ਨੌਕਰੀ ਲੈਣ ਆਇਆ। ਮੈਂ ਤੇ ਮੇਰੇ ਬੇਲੀ ਇੰਨੇ ਆ ਵੀਜ਼ੇ ਵਾਲੇ, ਮੈਂ ਤੇ ਕਿਸੇ ਨੂੰ ਨਹੀਂ ਕਿਹਾ ਭਾਜੀ ਕਿ ਵੀਜ਼ਾ ਦੇ ਦਿਓ। ਇੱਕ ਆਦਮੀ ਹੈਗਾ ਦੇਖੋ ਜੀ, ਅੱਲਾ ਦੇ ਲੋਕ ਹੈਗੇ ਆ, ਉਹਨੇ ਕਿਹਾ ਵਾ ਸਪੇਨ ਦੇ ਵਿੱਚ, ਉਹਨੇ ਕਿਹਾ ਯਾਰ ਬੱਚੇ ਤੇਰੇ ਨੂੰ ਬਾਹਰ ਲੈ ਜਾਣਾ। ਮੈਂ ਤੇ ਕਿਸੇ ਨੇ ਇਹ ਵੀ ਨਹੀਂ ਕਿਹਾ ਕਿ ਮੇਰੇ ਯਾਰ ਬੱਚੇ ਨੂੰ ਬਾਹਰ ਲੈ ਜਾ। ਆ ਬੱਚਾ ਜਵਾਨ ਹੋਈ ਤੇ ਆਪਣੇ ਕੱਖਾਂ ਹੀ ਸੜ ਗਏ ਰਜੋਕਾਂ। ਸਵਾਲ ਨਹੀਂ ਹੋਇਆ ਕਿ ਮਰਦ ਦਾ ਕੰਮ ਨਹੀਂ ਸਵਾਲ ਕਰਨਾ। ਠੀਕ ਹੈ ਜੀ, ਮਰਦ ਦਾ ਕੰਮ ਆਪਣੀ ਗੱਲ ਤੋਂ ਹੈ ਕਿ ਆਪਣੇ ਕੱਖਾਂ ਸੜ, ਕੋਈ ਮੇਰਾ ਰੱਬ ਆ। ਨਾਲੇ ਮੇਰੇ ਆਕਾ ਨੇ ਫਰਮਾਇਆ ਵਾ ਦੁਨੀਆ ਚੌਧਰੀ ਅੱਗੇ ਆਪਣੇ ਦੁੱਖ ਨਾ ਦੱਸਦੇ ਫਿਰਿਓ, ਖੋਲਦੇ ਫਿਰਿਓ। ਇਹਨਾਂ ਨੇ ਕੀ ਦੇਣਾ, ਅਸੀਂ ਉਸ ਰੱਬ ਕੋ ਮੰਗਿਆ। ਮੇਰਾ ਰੱਬ ਬਹੁਤ ਵੱਡਾ, ਰੱਬ ਤੇ ਬੈਠੇ ਆ ਤੇ ਇਨਸ਼ਾਅੱਲਾ ਰੱਬ ਤੇ ਰਵਾਂਗੇ, ਕਿਸੇ ਵੀ ਕੋਈ ਸਵਾਲ ਨਹੀਂ। ਦੇਖੋ ਰਜੋਗਾ ਸਾਹਿਬ, ਸਾਨੂੰ ਇਸ ਆਵਾਮ ਨਾਲ ਪਿਆਰ ਜੀ, ਉਹ ਬੇਸ਼ੱਕ ਗੈਰ ਮੁਸਲਮ। ਦੇਖੋ ਮੁਸਲਮਾਨੀ ਤੇ ਗੈਰ ਮੁਸਲਮ ਦਾ ਰੌਲਾ ਆਪਣਾ ਮਾਲਕ ਹੋਲਾ। ਅਗਰ ਕਿਉਂਕਿ ਪੀਰ ਵਾਰਿਸ ਸ਼ਾਹ ਫਰਮਾਉਂਦੇ ਨੇ ਚੂੜਾ ਕਰੇ ਬੰਦਗੀ ਤੇ ਬਹਿਸ਼ਤ ਜਾਵੇ, ਨਾ ਕਾਜ਼ੀਆਂ ਹੱਥ ਲਾਇਸੈਂਸ ਨਹੀਂ। ਅੱਛਾ ਕੁਦਰਤੀ ਬਾਦਲ ਜੋ ਕਾ ਸਭ ਪਤਾ ਨਹੀਂ ਇੰਟਰਵਿਊ ਲੈਣ ਵਾਲੇ ਦੇ ਮੁਕੱਦਰ ਬੜੇ ਆ, ਜੋ ਇੰਟਰਵਿਊ ਲੈਣ ਵਾਲੇ ਹੁੰਦੇ ਆ ਕੁਦਰਤ ਤੋਂ ਮੇਰੇ ਜਜ਼ਬਾਤ 'ਚ ਗੱਲਾਂ ਬਹੁਤ ਆਉਂਦੀਆਂ। ਇਹ ਮਾਲਕ ਦੀ ਦੇਣ, ਮੈਨੂੰ ਨਹੀਂ ਇੱਜ਼ਤ ਦੇਣੀ ਆ। ਹਾਲਾਂਕਿ ਮੈਂ ਵੀਡੀਓ ਬਣਾਉਣਾ, ਮੈਂ ਸਾਦੀ ਜੀ ਲਾਉਣਾ। ਇੱਕ ਆਦਮੀ ਨੇ ਫਿਰ ਬੰਦਿਆਂ ਦੇ ਰਾਣਾ ਸਾਹਿਬ ਤੁਸੀਂ, ਇੱਕ ਮੈਂ ਸਟੇਟਰ ਲਾਇਆ ਕੁੱਤਿਆਂ ਦੇ ਬਾਰੇ, ਉਹਨੇ ਆਖਿਆ ਜੀ ਰਾਣਾ ਸਾਹਿਬ ਵਫਾਤ ਹੋਈ ਦੱਸੀ ਆ ਤੇ ਪਲੀਤ ਪਾਕ ਦਾ ਵੀ ਦੱਸ ਦਿਆ ਕਰੋ। ਉਸ ਬੰਦੇ ਨੂੰ ਮੈਂ ਪੈਗਾਮ ਦੇ ਰਿਹਾ, ਉਹ ਪੁੱਤਰਾ ਮੇਰੀ ਗੱਲ ਕੰਨ ਖੋਲ ਕੇ ਸੁਣ, ਪਲੀਤ ਸਭ ਤੋਂ ਤੇਰੇ ਅੰਦਰਲਾ ਕੁੱਤਾ ਵਾ, ਇਹ ਕੁੱਤਾ ਪਲੀਤ ਨਹੀਂਗਾ, ਆਪਣੇ ਅੰਦਰਲੇ ਕੁੱਤੇ ਨੂੰ ਸਾਫ਼ ਕਰ। ਇਹ ਕੁੱਤਾ ਤੇ ਪਲੀਤ ਹੀ ਨਹੀਂ ਵਿਚਾਰੇ, ਇਹਨੂੰ ਕਿਹਨੇ ਕਿਹਾ ਪਲੀਤ ਹੈ, ਬੰਦੇ ਦਾ ਅੰਦਰਲਾ ਕੁੱਤਾ ਆਪਣਾ ਪਲੀਤ। ਪੀਰ ਕੋਲ ਮਰੀਦ ਗਿਆ ਤੇ ਉਹਨੇ ਕਿਹਾ ਬਾਬਾ ਜੀ ਮੈਨੂੰ ਆਪਣੇ ਮਰੀਦ ਕਰ ਲਓ। ਉਹਨੇ ਕਿਹਾ ਪੁੱਤ ਦੋ ਕੰਮ ਕਰਨੇ ਆ, ਸੂਰ ਮਾਰਨਾ ਤੇ ਸੂਰ ਖਾਣਾ। ਉਹ ਨਪੜ ਸੀ, ਉਹ ਭੱਜ ਗਿਆ, ਉਹਨੂੰ ਕਹਿੰਦੇ ਦੱਸਿਆ ਉੱਲੂ ਦੇ ਪੱਠਿਆ ਗੁੱਸਾ ਸੂਰ ਨੂੰ ਕਹਿੰਦੇ, ਸੂਰ ਮਾਰਨਾ ਤੇ ਸੂਰ ਖਾਣਾ, ਗੁੱਸਾ ਸੂਰ ਹੁੰਦਾ। ਸਾਈ ਕੋਲੋਂ ਪੈਸੇ ਲੈਣੇ ਸੀ ਮੁਸਲਮਾਨ ਨੇ ਤੇ ਮਕਾਨ ਬਣਾਏ। ਬੰਦੇ ਬਹੁਤ ਮੁਸਲਮਾਨੀ ਚੁੱਕੀ ਫਿਰਦੇ। ਉਹਨੇ ਜੋ ਪੈਸੇ ਲੈਣ ਗਿਆ ਤੇ ਉਹਨੇ ਪੈਸੇ ਨਾ ਦਿੱਤੇ, ਉਹ ਦੋ ਚਾਰ ਗੇੜੇ ਮਾਰੇ, ਉਹ ਉਹਦੇ ਪਾਦਰੀ ਕੋਲ ਚਲ ਗਿਆ। ਉਹਨੇ ਹਿਸਾਬ ਉਹਨੂੰ ਕਿਹਾ ਪੈਸੇ ਦਾ ਹਿਸਾਬ ਕਰਕੇ, ਉਹਨੇ ਹਿਸਾਬ ਕਰਕੇ ਪਰਚੀ ਦਿੱਤੀ। ਉਹਨੇ ਪਿੱਛੇ ਲਿਖਿਆ ਵੀ ਮੁਸਲਮਾਨ ਕਦੋਂ ਦਾ ਹੋ ਗਿਆ। ਉਹਨੇ ਕਿਹਾ ਜਾ ਕੇ ਉਹਨੂੰ ਰੁਕਾ ਦੇ। ਉਹਨੇ ਪਿੱਛੇ ਸੇ ਇਹਨਾਂ ਲਫ਼ਜ਼ ਲਿਖਿਆ ਵੀ ਤੂੰ ਮੁਸਲਮਾਨ ਕਦੋਂ ਦਾ ਹੋ ਗਿਆ। ਇਹ ਸਾਨੂੰ ਮੁਸਲਮਾਨੀ ਦੱਸਦੇ, ਮੁਸਲਮਾਨੀ ਤੇ ਸਾਰੇ ਗੈਰ ਮੁਸਲਮਾਨ ਲਈ ਜਾਣ ਦੇ। ਇਹ ਮੁਸਲਮਾਨੀ ਆ, ਜਿੱਥੇ ਜਾਂਦੇ ਆ ਨਵੀਂ ਕਹਾਣੀ ਦੇਖਣ ਨੂੰ ਨਜ਼ਰ ਆਉਂਦੀ। ਇੱਕ ਬੰਦੇ ਦਾ ਮੈਨੂੰ ਫੋਨ ਆਇਆ ਬਾਹਰੋਂ, ਜੋਕਾ ਸਾਹਿਬ ਪੁੱਤਰਾਂ ਨਾਲ ਉਹਦਾ ਕਿੱਥੇ ਇਤਮਾਦ ਕਰੇ ਬੰਦਾ, ਬੀਵੀ ਤੇ ਇਤਮਾਦ ਕਰਦਾ, ਬਾਹਰ ਜਾ ਕੇ ਉਹ ਕਿਸੇ ਬਗੈਰਤਾ ਨਾਲ ਰਲ ਗਈ ਆ, ਉਹ ਗੱਡੀ ਦਾ ਡਰਾਈਵਰ ਨੂੰ ਖਾਈ ਜਾਂਦੀ ਆ, ਉਹ ਯਾਸ਼ੀ ਕਰਨ ਡਈ ਆ, ਉਹ ਬਾਹਰ ਗੁੱਲ ਹੋ ਗਿਆ। ਮਾਂ ਪਿਓ ਤੇ ਇਤਮਾਦ ਕਰਦਾ, ਮਾਂ ਪਿਓ ਦੂਏ ਪੁੱਤਰ ਦੇ ਭਰਾ ਤੇ ਇਤਮਾਦ ਕਰਦਾ, ਭਰਾ ਖਾਈ ਜਾਂਦਾ, ਔਲਾਦ ਗੁੱਲ ਹੋ ਜਾਂਦੀ। ਜੇ ਉਹ ਪੈਸੇ ਨਹੀਂ ਭੇਜਦਾ ਤੇ ਘਰ ਦੇ ਜਦੋਂ ਫੋਨ ਕਰਦੇ ਉਹਨੂੰ ਇਹੋ ਕਰਦੇ ਅਸੀਂ ਮਰ ਗਏ। ਉਹਨੇ ਮੈਨੂੰ ਫੋਨ ਤੇ ਗੱਲ ਦੱਸੀ ਜੋਕਾ ਸਾਹਿਬ, ਉਹਦੇ ਜਜ਼ਬਾਤ ਪਹਿਲੇ ਮੈਂ ਸਮਝ ਗਿਆ ਨਾ। ਇਸ ਵੇਲੇ ਫੋਨ ਆਇਆ ਤੇ ਜਜ਼ਬਾਤ ਦੱਸ ਰਹੇ ਸੀ ਮੈਨੂੰ ਘਰੋਂ ਹੀ ਦੁੱਖ ਹੋਇਆ। ਉਹਦੇ ਬਾਪ ਨੂੰ ਉਹਨੇ ਪੈਸੇ ਭੇਜੇ, ਉਹਦੇ ਬਾਪ ਨੇ ਜਿਹੜੀ ਜਾਇਦਾਦ ਸੀ ਛੋਟੇ ਮੁੰਡਿਆਂ ਦੇ ਨਾਲ ਲਵਾਤੀ। ਉਹਦੇ ਪੇਟ ਦਾ ਆਪਰੇਸ਼ਨ ਹੋਇਆ, ਬੰਦਾ 18 ਸਾਲ ਬਾਹਰ ਮਰ ਗਿਆ, ਕਰੋੜਾਂ ਰੁਪਈਆ ਉਹਨੇ ਫਰਾਡ, ਪਿਓ ਤੇ ਮਾਂ ਤੇ ਭੈਣ ਨੇ ਕਰ ਲਿਆ ਤੇ ਭਰਾ ਨੇ ਕਰ ਲਿਆ। ਦੱਸੋ ਜੋਕਾ ਸਾਹਿਬ ਕਿੱਥੇ ਇਤਮਾਦ ਕਰੀਏ, ਕਿੱਥੇ ਖਲੋਵੇ ਬੰਦਾ, ਕਿਹੜੀ ਹੈ ਮੁਸਲਮਾਨੀ ਆ। ਉਸ ਪਿਓ ਨੂੰ ਪੁੱਛੇ ਕੁੱਤੀ ਦੇ ਬੱਚਿਆ ਤੇ ਤੂੰ ਕਿੱਦਾਂ ਇਤਮਾਦ ਕੀਤਾ, 18 ਸਾਲ ਬਾਅਦ ਆਪਣੀ ਜ਼ਿੰਦਗੀ ਗਾਲਤੀ ਤੇ ਜਿਹੜਾ ਉਹਦਾ ਬਣਦਾ ਉਹ ਤੈਨੂੰ ਦੇ। ਉਹਨੇ ਮੈਨੂੰ ਪੁੱਛਿਆ, ਮੈਂ ਕਿਹਾ ਪੁੱਤਰਾ ਇੱਕੋ ਗੱਲ ਆ, ਉਹਦਾ ਤਰਲਾ ਕਰ, ਘਰ ਦੀ ਲੜਾਈ ਬੰਦੇ ਹਾਰ ਜਾਂਦੇ। ਦੇਖੋ ਜੇ ਅੱਲਾਹ ਪਾਕ ਨੇ ਸਜ਼ਾ ਪੁੱਤ ਨੂੰ ਦੇਣੀ ਤੇ ਪਿਓ ਨੂੰ ਵੀ ਦੇਣੀ ਹੈ। ਜੇ ਪਿਓ ਪੁੱਤ ਜ਼ਿਆਦਤੀ ਕਰਦਾ ਆਪਣੇ ਪੁੱਤਾਂ ਨੂੰ ਭੋਗਣੀ ਤੇ ਉਹਨੇ ਵੀ ਆ ਭੋਗਣੀ। ਉਹ ਕਿੱਡਾ ਬਗੈਰਤ ਮੈਂ ਇਹੋ ਜਿਹੇ ਬਗੈਰਤ ਪਿਓਆਂ ਨੂੰ ਆਨਾ ਕੁੜੀ ਆ ਮੈਨੂੰ ਲੂਹ ਦਿਓ ਕਿ ਤੇਰੇ ਇਤਮਾਦ ਤੇ ਪੈਸੇ ਭੇਜੇ ਆ, ਉਹ ਖੋਤੀ ਦਾ ਬੱਚਾ, ਉਹ ਪੈਸੇ ਜੋ ਵੱਡਾ ਕੋਈ ਰਿਸ਼ਤਾ ਤੇ ਕੋਈ ਨਹੀਂ, ਇਤਮਾਦ ਕਰਿਓ ਮਾਂ ਤੇ ਭੈਣ ਤੇ ਪਿਓ ਤੇ ਕਰਨਾ ਸੀ। ਉਹਨੂੰ ਜ਼ਿਆਦਾ ਸਾਰੇ ਬੱਚਿਆਂ ਨੂੰ ਉਹਨੂੰ ਵਿਚਾਰੇ ਦਿੱਤਾ ਹੀ ਕੁਝ ਨਹੀਂ। ਤੇ ਜੋਕਾ ਸਾਹਿਬ ਦੱਸੋ ਬੰਦਾ ਕਿੱਥੇ ਜਾ ਕੇ ਰੋਵੇ।
ਮੈਨੂੰ ਦੱਸਿਆ ਵੀ ਮੈਨੂੰ ਤੂੰ ਮਸ਼ਵਰੇ ਵਾਸਤੇ ਪੁੱਛਿਆ, ਮੌਲਾ ਦੀ ਸਰਕਾਰ ਫਰਮਾਉਂਦੇ ਨੇ ਕਿ ਬੋਝਦਿਲ ਬੰਦੇ ਨਾਲ ਮਸ਼ਵਰਾ ਨਾ ਕਰੋ। ਮੈਂ ਕਿਹਾ ਮਸ਼ਵਰਾ ਇਹ ਕਿ ਦੇਣ ਦੇ ਜਿਹੜੀ ਲੈਣ ਹਕਮਤ, ਆਪਣੀ ਅਕਲ ਨਾਲ ਨਿਕਲ ਜਾ, ਇਹਦੀ ਲੜਾਈ ਕਿਸੇ ਨੇ ਲਾਣੀ। ਕਿਸੇ ਮੈਨੂੰ 4 ਲੱਖ ਦੇਗਾ ਖਾ ਕੇ ਮੈਂ ਵੀ ਚੋਂ ਨਿਕਲ ਜੂ, ਹੋਰ 4 ਲੈ ਕੇ ਉਹ ਖਾ ਕੇ ਨਿਕਲ ਜਾਏਗਾ, ਕਿਸੇ ਨੇ ਪੈਸੇ ਦੇਣੇ। ਜੱਕਾ ਸਾਹਿਬ ਜ਼ਮਾਨਾ ਹੀ ਗਰਕ ਹੋ ਗਿਆ। ਤੂੰ ਪੁੱਤਰ ਲੱਗਣਾ ਐਵੇਂ ਇੱਥੇ ਡੇਰੇ ਬਹਿ ਕੇ ਟਾਈਮ ਕੱਢਣ ਦੇ, ਕਿਹਨੂੰ ਜਾ ਕੇ ਦੁੱਖ ਦਸੀਏ? ਦੁੱਖ ਖੂਨ ਦਾ ਰਿਸ਼ਤਾ ਤੇ ਵੇਖਣ ਡਿਆ ਵੀ ਇਹਦੀ ਕਮਜ਼ੋਰੀ ਲੱਭੀਏ, ਕਿਹਨੂੰ ਦੁੱਖ ਦਸੀਏ? ਫਿਰ ਲੋਕ ਆਂਦੇ ਆ, ਹਰ ਬੰਦਾ ਗੱਲ ਕਰਦਾ ਜੀ ਉਹ ਸ਼ਰੀਕਾ ਇਦਾਂ। ਯਾਰ ਸ਼ਰੀਕੇ ਨੂੰ ਇਹ ਤੁਸੀਂ ਦਬਾਉਣਾ ਨਾ, ਤੁਸੀਂ ਅੱਛੀ ਜ਼ਿੰਦਗੀ ਦੇ ਅਸੂਲ ਬਣਾ ਲਓ। ਸਭ ਤੋਂ ਪਹਿਲਾਂ ਆਪਣੀ ਇੱਜ਼ਤ ਦਾ ਦਫਾ ਕਰੋ, ਆਪਣੇ ਜ਼ਮੀਰ ਦਾ ਦਫਾ, ਆਪਣੇ ਮੁਸਲਮਾਨ ਦਾ ਦਫਾ ਕਰੋ ਕਿ ਸਾਡੇ ਮੁਸਲਮਾਨ ਦੇ ਕੀ ਅਸੂਲ। ਫਿਰ ਆਪਣੇ ਜ਼ਮੀਰ ਦਾ ਦਫਾ ਕਰੋ। ਅਗਰ ਤੁਸੀਂ ਅੱਛੇ ਤਰੀਕੇ ਨਾਲ ਬੱਚੇ ਪੜਾਉਂਦੇ ਹੋ, ਬਾਪ ਪਰਦਾ ਤੁਹਾਡਾ ਘਰ ਹੈ, ਤੁਸੀਂ ਸਵੈ ਕੋਈ ਜਿੰਨੀ ਕਰਨੇ ਸ਼ਰੀਕ ਤਾਂ ਆਪੇ ਮਰ ਜਾਏਗਾ। ਖੁਦਾ ਦੀ ਕਸਮ ਜੋਕਾ ਸਾਹਿਬ, ਤੁਹਾਡੀ ਇੰਨੀ ਜੁਰਤ ਹੋਣੀ ਚਾਹੀਦੀ ਆ। ਕਸਮ ਮੈਨੂੰ ਪੈਦਾ ਕਰਨ ਦੀ ਮੇਰੀ ਜੁਰਤ ਸੀ ਕਿ ਮੇਰਾ ਸ਼ਰੀਕ ਉੱਚੀ ਗੇਟ ਵੀ ਖੜਕਾ ਜੇ। ਸ਼ਰੀਕ ਨੂੰ ਪਤਾ ਨਹੀਂ ਘਰ ਕਿਹਦਾ, ਲੇਕਿਨ ਪਹਿਲਾਂ ਤੁਸੀਂ ਆਪਣੇ ਅਸੂਲ ਬਣਾਉਣੇ ਆ। ਜਦੋਂ ਤੁਸੀਂ ਆਪ ਜ਼ਾਨੀ ਹੋ, ਸ਼ਰਾਬੀ ਹੋ, ਬਗੈਰਤ ਹੋ, ਰੱਸੇਗੀਰ ਹੋ, ਚੁਗਲਖੋਰ ਹੋ, ਗੀਬਤ ਕਰਦੇ ਹੋ, ਹਰ ਬੁਰਾਈ ਕਰਦੇ ਹੋ, ਤੇ ਮਕਾਮ ਮਾਸ਼ਰੇ ਕਾਦਾ ਹੋ? ਤੁਹਾਡੀ ਔਲਾਦ ਹੈ ਕਿ ਤੁਹਾਡਾ ਮਕਾਮ? ਜਦੋਂ ਤੁਹਾਡੀ ਮੇਰੀ ਵੇਖੋ ਨਾ ਜੋਕਾ ਸਾਹਿਬ, ਮੇਰੀ ਰੈਪੂਟੇਸ਼ਨ ਜਦੋਂ ਬੱਚੇ ਨੂੰ ਪਤਾ ਲੱਗਣਾ ਕਿ ਸਾਡਾ ਬਾਪ ਤੇ ਜ਼ਾਨੀ ਹੁੰਦਾ ਸੀ, ਸ਼ਰਾਬੀ ਹੁੰਦਾ ਸੀ, ਚੋਰ ਠੱਗ ਬਗੈਰਤ ਸੀ, ਤੇ ਮੇਰੀ ਔਲਾਦ ਨੇ ਮੇਰਾ ਕਿਆ ਇਹਤਰਾਮ ਕਰਨਾ। ਅਗਰ ਤੁਸੀਂ ਆਪਣਾ ਵਜ਼ਨ ਇਸਤਰਾਮ ਰੱਖਣਾ, ਤੁਸੀਂ ਆਪਣੀ ਜ਼ਿੰਦਗੀ ਅਸੂਲਾਂ ਨਾਲ ਗੁਜ਼ਾਰਨੀ, ਤਾਂ ਕਿ ਉਹ ਜਿਹੜੀ ਤੁਹਾਡੀ ਔਲਾਦ ਜਵਾਨ ਹੋਵੇ, ਤੁਹਾਡੀ ਜ਼ਮੀਨ ਨੂੰ ਪੜ੍ਹੇ ਕਿ ਸਾਡਾ ਬਾਪ ਗੈਰਤਮੰਦ ਬੰਦਾ ਸੀ। ਜੀ ਬਿਲਕੁਲ। ਅਸੀਂ ਅਲਹਮਦੁਲਿਲਾ ਸਾਡਾ ਬਾਪ ਸਾਨੂੰ ਜ਼ਿਆਦਾ ਨਹੀਂ ਦੇ ਗਿਆ, ਅਲਹਮਦੁਲਿਲਾ ਇਨਸਾਨੀਅਤ ਦੇ ਗਿਆ। ਇੱਕ ਨੇਕ ਇਨਸਾਨ ਸੀ, ਹੱਕ ਹਲਾਲ ਦੀ ਖਾਂਦਾ ਸੀ, ਜ਼ਿੰਮੇਦਾਰ ਬੰਦਾ ਸੀ। 12 ਮੁਰੱਬੇ ਸਾਡੇ ਬਾਪ ਕੋਲ ਚਾਰੇ ਸੀ। ਅਸੀਂ 30 ਸਾਲ ਗਰੀਬ ਰਹੇ, ਅਸੀਂ ਲਾਂਤ ਪਏ ਨੇਕ ਰੁਪਈਏ ਦੇ, ਉੱਥੋਂ ਹੀ ਰਵਾਦਾਰ ਹੋਈ। ਅਲਹਮਦੁਲਿਲਾ ਇਨਸਾਨ ਦੇ ਪੁੱਤਰ ਤੇ ਹੈਗੇ ਨਾ। ਤੇ ਲੇਕਿਨ ਜੋਕਾ ਸਾਹਿਬ, ਰਿਸ਼ਤਾ ਇੱਕੋ ਹੀ ਰਹਿ ਗਿਆ ਪੁੱਤਰਾ, ਜਿਹਨੂੰ ਪੈਸਾ ਕਹਿੰਦੇ। ਪੈਸੇ ਤੋਂ ਇਲਾਵਾ ਕੋਈ ਰਿਸ਼ਤਾ ਨਹੀਂ। ਅਹਿਸਾਸ ਦਾ ਕਦੀ ਰਿਸ਼ਤਾ ਸੀ। ਅਗਰ ਇਸ ਦੌਰ 'ਚ ਵੀ ਤੁਹਾਡਾ ਕੋਈ ਬੰਦਾ ਅਹਿਸਾਸ ਕਰਦਾ ਨਾ, ਸਮਝ ਲੈ ਇਸ ਦੌਰ ਦਾ ਵਲੀ ਹੈ, ਇਸ ਦੌਰ ਦਾ ਵਲੀ ਹੈ। ਲੇਕਿਨ ਮੇਰੇ ਦੋਸਤ ਅੱਛੇ ਆ, ਮੈਂ ਆਪਣੇ ਦੋਸਤਾਂ ਨੂੰ ਸਲਾਮ ਕਰਾਂ, ਮੇਰੇ ਦੋਸਤ ਅੱਛੇ। ਅਲਹਮਦੁਲਿਲਾ ਕੋਈ ਨਹੀਂ, ਮੈਨੂੰ ਆਪਣੇ ਮਾਲਕ ਦੇ, ਮੈਂ ਹੁਣ ਵੀ ਆਪਣੇ ਰੱਬ ਨੂੰ ਕਹਿੰਦਾ, ਰੱਬਾ ਥੋੜੀ ਦੇਵੀ ਪਰ ਦੇਵੀ ਇਸ ਤਰ੍ਹਾਂ ਦੀ, ਮੈਨੂੰ ਗੈਰਤ ਦੀ, ਹਯਾ ਦੀ ਤੇ ਦਨਾਵਾਂ ਵਾਲੀ ਦਵੀ, ਭਾਵੇਂ ਡੰਗ ਦੀ ਡੰਗ। ਮੇਰੀ ਦਨਾਈ ਨਾ ਖੋਵੀ, ਮੇਰੀ ਇਨਸਾਨੀਅਤ ਨਾ ਖੋਵੀ, ਮੇਰੀ ਚੰਗੀ ਸੋਚ ਨਾ ਖੋਵੀ, ਮੈਨੂੰ ਇੱਜ਼ਤ ਦੀ ਮੌਤ ਦੇ ਦਿਓ ਚੰਗੀ। ਮੇਰੀ ਇਨਸਾਨੀਅਤ ਨਾ ਖੋਵੀ। ਕੀ ਹੈ ਪੈਸਾ? ਵਕਤ ਹੀ ਗੁਜ਼ਾਰਨਾ, ਤੇ ਗੁਜ਼ਰ ਰਿਹਾ ਵਾ। ਪੈਸੇ ਵਾਲੇ ਹੀ ਵੇਖੇ ਨੇ, ਪੱਖੀਆਂ ਵਾਲੇ ਖਾਣ, ਮਹੱਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਪੱਖੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ। ਹੈ ਸਹੀ ਹੈ। ਮੈਂ ਖੁਦਾ ਦੀ ਕਸਮ, ਮਹੱਲਾਂ ਵਾਲੇ ਰਾਤ ਨੂੰ ਸਫਰ ਸੜਕਾਂ ਤੁਰੇ ਫਿਰਦੇ ਵੇਖੇ। ਕੋਈ ਨਹੀਂ, ਅਲਹਮਦੁਲਿਲਾ ਆਪਣੇ ਰੱਬ ਤੇ ਖੁਸ਼ ਰਹੋ। ਰਾਣਾ ਸਾਹਿਬ, ਇਹ ਮੁਲਕੀ ਹਾਲਾਤ ਦੇ ਬਾਰੇ ਨਾ ਮੈਂ ਇੱਕ ਛੋਟੀ ਜਿਹੀ ਸੋਚਦਾ ਹੁੰਦਾ। ਹਾਂਜੀ। ਤੇ ਉਹ ਮੈਂ ਚਲੋ ਅੱਜ ਵੀਡੀਓ ਦੇ ਵਿੱਚ ਦੱਸਣਾ ਚਾਹੁੰਦਾ ਜੀ। ਰਾਣਾ ਸਾਹਿਬ, ਸਾਡਾ ਮੁਲਕ ਗਰੀਬ ਨਹੀਂ, ਸਾਡੇ ਕੰਮ ਨੇ। ਗਰੀਬ ਕਦੋਂ ਮੁਲਕ? ਹਾਂਜੀ, ਸਾਡਾ ਮੁਲਕ ਬੜਾ ਅਮੀਰ ਹੈ। ਵੇਖੋ ਮੌਸਮ ਸਾਰੇ ਨੇ, ਧਰਤੀ ਸਾਰੀ ਜਿਹੜੀ ਹੈ ਉਹ ਨੇਮਤਾਂ ਸਾਰੀਆਂ ਪੰਜੇ ਨੇਮਤਾਂ ਜਿਹੜੀਆਂ ਪਾਕਿਸਤਾਨ 'ਚ ਪਾਈਆਂ ਜਾਂਦੀਆਂ ਜੀ। ਮੌਸਮ, ਫਸਲ, ਹਰ ਚੀਜ਼ ਪਾਕਿਸਤਾਨ 'ਚ ਪਾਈ ਜਾਂਦੀ। ਦਰਿਆ ਖੁਸ਼ਕ, ਸਾਰੀਆਂ ਇਹਦੇ ਜੀ ਹਰ ਚੀਜ਼ ਪਾਕਿਸਤਾਨ 'ਚ ਪਾਈ ਜਾਂਦੀ, ਲੇਕਿਨ ਚਲਾਉਣ ਵਾਲਾ ਕੋਈ। ਅਗਰ ਇਸ ਵਕਤ ਹਕੂਮਤ ਸਾਡੀ ਜਿਹੜੀ ਹੈ ਨਾ ਰਾਣਾ ਸਾਹਿਬ, ਇਹ IMF ਕੋਲ ਕਰਜ਼ ਨਾ ਲਵੇ। ਹਾਂਜੀ। ਇਹ ਸਿਰਫ ਸਾਨੂੰ ਕੋਈ ਗਰਜ਼ ਨਹੀਂ, ਅਗਰ ਆਰਮੀ ਆਪਰੇਟ ਕਰੇ ਤਾਂ ਵੀ ਸਾਨੂੰ ਕੋਈ ਗਰਜ਼ ਨਹੀਂ। ਦੁਨੀਆ ਚਲਾਵੇ, ਗਰੀਬ ਆਦਮੀ ਨੂੰ ਕੋਈ ਇਹਦੇ ਨਾਲ ਕੋਈ ਮਸਲਾ ਹੀ ਕੋਈ, ਸਾਨੂੰ ਕੋਈ ਇਤਰਾਜ਼ ਨਹੀਂ। ਜਿਹੜੇ ਅਸੀਂ ਮਤਲਬ ਲੋਅਰ ਮਿਡਲ ਕਲਾਸ ਜਾਂ ਮਿਡਲ ਕਲਾਸ ਆਦਮੀ ਹੈ, ਸਾਨੂੰ ਕੋਈ ਇਹਦੇ ਨਾਲ ਗਰਜ਼ ਨਹੀਂ। ਹਾਂਜੀ। ਪੋਲੀਟੀਸ਼ੀਅਨ ਚਲਾਵੇ ਜੋ ਮਰਜ਼ੀ ਹੋਵੇ, ਲੇਕਿਨ ਇੱਕ ਅਰਜ਼ ਹੈ ਉਹ ਇਹ ਕਿ ਜਿਹੜਾ ਬਾਹਰਲੇ ਮੁਲਕਾਂ 'ਚ ਪੈਸਾ ਹੈ ਵੇ ਪਾਕਿਸਤਾਨੀਆਂ ਦਾ, ਹਾਂਜੀ, ਉਹ ਲੋਕ ਜਿਹੜੇ ਸਰਕਾਰੀ ਅਹੁਦਿਆਂ ਤੇ ਰਹੇ ਨੇ, ਹਾਂਜੀ, ਜਾਂ ਉਹ ਲੋਕ ਜਿਨ੍ਹਾਂ ਦਾ ਸਰਕਾਰੀ ਖਜ਼ਾਨੇ ਤੇ ਹੱਥ ਰਿਹਾ, ਮਤਲਬ ਸਿਆਸਤਦਾਨ, ਬਿਊਰੋਕਰੇਟ ਜਿਹੜੇ ਵੀ ਹੈ, ਹਾਂਜੀ, ਆਰਮੀ ਚੀਫ ਰਹੇ ਨੇ ਸਾਬਕਾ, ਜੋ ਵੀ ਹੈ, ਜਿਹੜਾ ਉਹਨਾਂ ਦਾ ਪੈਸਾ ਬਾਹਰਲੇ ਅਕਾਊਂਟ ਵਿੱਚ ਪਿਆ, ਹਾਂਜੀ, ਉਹ ਵਾਪਸ ਪਾਕਿਸਤਾਨ ਲੈ ਆਉਣ। ਇੱਥੇ ਆ ਕੇ ਭਾਵੇਂ ਉਹਨਾਂ ਨੂੰ ਉਹਦੇ ਬਦਲੇ ਜ਼ਮੀਨ ਦੇ ਦਿੱਤੀ ਜਾਵੇ, ਜੀ ਜੀ ਹਾਂਜੀ, ਇੱਥੇ ਇਨਵੈਸਟ ਕਰੇ। ਉੱਥੇ ਉਹਨੇ ਲਾਲਚ ਤੋਂ ਲਿਆ ਨਾ, ਉਹ ਦੇਣ ਇਹਨਾਂ ਨੂੰ। ਹਾਂਜੀ, ਉਹ ਜਿਹੜਾ ਪੈਸਾ ਉਹ ਇੱਥੇ ਲੈ ਕੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ, ਉਹਨਾਂ ਨੂੰ ਹਕੂਮਤ ਯਾਦ ਦੇਵੇ, ਯਕੀਨ ਦਹਾਨੀ ਕਰਾਵੇ ਕਿ ਅਸੀਂ ਜਨਾਬ ਸਾਡਾ ਮੁਲਕ ਸਿਕਿਉਰ ਹੈ, ਤੁਹਾਨੂੰ ਅਸੀਂ ਫੁੱਲ ਸਿਕਿਉਰਿਟੀ ਦਿਸਾਂ। ਤੇ ਮੈਂ ਸਮਝਦਾ ਉਹੀ ਪੈਸਾ ਸਾਡੇ ਮੁਲਕ ਚ ਆ ਗਿਆ ਨਾ, ਤੇ ਸਾਨੂੰ ਜ਼ਰੂਰਤ ਹੀ ਨਹੀਂ ਪੈਣੀ IMF ਅੱਗੇ ਜਾਣ ਦੀ। ਇਨਸ਼ਾਅੱਲਾ ਅਸਾਂ
ਉਸੇ ਪੈਸੇ ਨਾਲ ਹੀ ਇਹਨਾਂ ਦਾ ਕਰਜ਼ਾ ਵੀ ਲਾ ਦੇਣਾ। ਲੇਕਿਨ ਸ਼ੀਨ ਦਾ ਹਾਲ ਰਾਣਾ ਸਾਹਿਬ ਉਹ ਕਹਿੰਦੇ ਹੁੰਦੇ ਸੀ ਉਹਨਾਂ ਲਿਆਉਣਾ ਨਹੀਂ ਸਰ, ਇਹਨਾਂ ਨੇ ਕਿਉਂਕਿ ਤਮਾਦ ਹੀ ਉੱਡ ਗਿਆ ਉਹਨਾਂ ਨੂੰ। ਦੇਖੋ ਨਾ ਰਜੋਕਾ ਸਾਹਿਬ, ਅਗਰ ਮੈਂ ਕਹਿੰਦਾ ਬੇਟਾ ਤੂੰ ਪੁੱਤਰ ਨਾ ਬਹੁਤ ਅੱਛੀ ਬਾਤ ਕੀਤੀ ਆ, ਇਹ ਤੇ ਇੱਕ ਕੰਮ ਕਰ ਲੈਣ, ਸਿਰਫ ਤੇਰੇ ਜ਼ਿਮੀਂਦਾਰ ਨੂੰ ਬਚਾ ਲੈਣ, ਤੇਰੀ ਜ਼ਰਾਅਤ ਨੂੰ ਬਚਾ ਲੈਣ। ਸਾਡੇ ਜ਼ਿਮੀਂਦਾਰ ਨੂੰ ਹਰ ਚੀਜ਼ ਸਹੂਲਤ ਅੱਛੀ ਮਿਲੇ, ਬਿਜਲੀ ਸਸਤੀ ਮਿਲੇ ਜ਼ਿਮੀਂਦਾਰ ਨੂੰ। ਹਾਲਾਂਕਿ ਮੈਂ ਜ਼ਿਮੀਂਦਾਰ ਨਹੀਂ, ਆ ਲੋਕ ਨਿੱਕੀਆਂ ਗੱਲਾਂ ਬੜੀਆਂ ਲਾਉਂਦੇ ਨੇ ਨੈਟ ਤੇ। ਮੈਂ ਤੇ ਗੱਲ ਲਾਵਾਂਗਾ ਜਿਹਦੀ ਅੱਲਾ ਫਿਰ ਲਾ ਕੇ ਲਾਵੇ। ਮੈਂ ਮਾਲਕ ਨਹੀਂ ਗਾ ਜ਼ਮੀਨ ਦਾ, ਮੈਂ ਕਾਸ਼ਤਕਾਰੀ ਵੀ ਨਹੀਂ ਕਰਦਾ। ਇਹ ਸਿਰਫ ਮੇਰੇ ਜ਼ਿਮੀਂਦਾਰ ਨੂੰ ਸਪੋਰਟ ਕਰਨ। ਜੀ ਜੀ, ਜ਼ਿਮੀਂਦਾਰ ਨੂੰ ਸਪੋਰਟ ਕਰਨ। ਖੁਦਾ ਦੀ ਕਸਮ, ਜ਼ਿਮੀਂਦਾਰ ਇੰਨਾ ਅਨਾਜ ਪੈਦਾ ਕਰੇ ਸਾਡੇ ਕੋਲ ਅਨਾਜ ਸੰਭਾਲਣਾ ਹੋਵੇ। ਸਹੀ ਬਾਤ। ਸਾਡੇ ਦੇ ਜਾਨਵਰ ਨਾ ਅਨਾਜ ਖਾਣ, ਮੁੱਕੇ ਨਾ। ਸਿਰਫ ਸਾਡੇ ਜ਼ਿਮੀਂਦਾਰ ਨੂੰ ਸਪੋਰਟ ਕਰਨ। ਹਰ ਮਹਿਕਮਾ ਮੇਰੇ ਜ਼ਿਮੀਂਦਾਰ ਨੂੰ ਖਾ ਰਿਹਾ, ਹਰ ਮਹਿਕਮਾ ਮੇਰੇ ਜ਼ਿਮੀਂਦਾਰ ਨੂੰ ਖਾ ਰਿਹਾ, ਤੇ ਮੇਰਾ ਜ਼ਿਮੀਂਦਾਰ ਫਿਰ ਵੀ ਅਲਹਮਦੁਲਿਲਾ ਖਾ ਰਿਹਾ, ਫਿਰ ਵੀ ਚੌਰੀ ਘਵਾ ਰਿਹਾ। ਏਡਾ ਚੰਗਾ ਪੇਸ਼ਾ ਵਾ। ਅਗਰ ਹਕੂਮਤ ਦੱਸਾਂ ਨਾ ਜੀ, ਪੁੱਤਰ ਲੱਗਣਾ ਵਾ, ਇੱਕ ਸ਼ੇਰ ਹੈਗਾ ਨਾ, किस्मत में लिखा परदेश तो वतन को याद क्या करना, जहाँ बेदर्द हो आके वहाँ फरियाद क्या कर, की इन्हें आगे करेगी। ये तो अपनी दौड़ च लगे साडा मजदूर। हालांकि मेरी ना दाल रोटी चल रही है, मैं करोड़ा हाँ रब दा शुक्रगुजार हाँ। सदका मुहम्मद आले मुहम्मद दा मैं जदों दा उस दर तो मंगया ना रजोका साहब, कसम दुनिया वाले रब्बे काबा दी मेरा मुक्का है। मैनू कोई आवाज आई भी तू लालच ना करी, ज्यादा ना मंगी या खैर ही है। पर ਜਿਹੜੀਆਂ ਧੀਆਂ ਭੈਣਾਂ ਮੈਂ ਸ਼ਹਿਰ ਜਾ ਕੇ ਲਿਆਣਾ 'ਚ ਲੱਗੀਆਂ ਵੇਖਣਾ, ਰਜੋਕਾ ਸਾਹਿਬ ਮੇਰੇ ਅਥਰੂ ਨਹੀਂ ਰੁਕਦੇ ਕਿ ਮਾਲਕਾ। ਇੱਕ ਗਾਣਾ ਸੀ, ਉਹਨੇ ਕਿਹਾ ਜੇ ਦਿਨਾਂ ਧੀਆਂ ਲਾਡਲੀਆਂ ਤੇ ਰੱਬਾ ਸੁੱਖ ਵੀ ਇਹਨਾਂ ਦਾ ਨਸੀਬ ਹੋਵੇ। ਇਹ ਪਹਿਣ ਨਾ ਡੋਲੀ ਦਾਜ ਬਿਨਾ ਇੱਥੇ ਬਾਬਲ ਕੋਈ ਨਾ ਗਰੀਬ ਹੋਵੇ। ਮੌਲਾ ਜੇ ਧੀਆਂ ਦਿਨਾਂ 'ਚ ਮਿਲੋਂ ਨਿਕਲਦੀਆਂ ਤਾਂ ਵੀ ਮੇਰੀਆਂ ਹਾਈ ਨਿਕਲ ਜਾਂਦੀਆਂ। ਹਾਲਾਂਕਿ ਮੇਰੀਆਂ ਧੀਆਂ ਨਹੀਂ, ਪਰ ਇਨਸਾਨੀਅਤ ਦੇ ਨਾਤੇ ਨਾਲ ਧੀਆਂ ਹੀ ਨੇ ਨਾ। ਅਗਰ ਮੈਂ ਜ਼ਮੀਰ ਰੱਖਾਂ, ਬੀਵੀ ਤੇ ਮੇਰੀ ਇੱਕ ਵਾ, ਬਾਕੀ ਤੇ ਮੇਰੀਆਂ ਪਾਕਿਸਤਾਨ ਦੀਆਂ ਦੁਨੀਆ ਦੀਆਂ ਧੀਆਂ ਭੈਣਾਂ ਹੀ ਨਾ। ਬੀਵੀ ਤੇ ਇੱਕ ਹੀ, ਹੁਣ ਸਾਰੀ ਦੁਨੀਆ ਤੇ ਮੇਰੀ ਬੀਵੀ ਦਾ ਰਿਸ਼ਤਾ ਨਹੀਂ ਹੈਗਾ। ਜੀ ਬਿਲਕੁਲ, ਮੇਰੀਆਂ ਧੀਆਂ ਭੈਣਾਂ ਨਾ। ਪਰ ਜਦੋਂ ਮੈਂ ਮਿਲੋਂ ਨਿਕਲਦੀਆਂ ਵੇਖਦਾ ਜਾਂ ਮੈਂ ਸ਼ਹਿਰ ਲੱਗੀਆਂ ਵੇਖਦਾ, ਹਕੂਮਤ ਆਪਣਾ ਦਫਾ ਯਾਰ ਗੱਲ ਯਾਰ ਰਜੋਕਾ ਸਾਹਿਬ, ਅਸੀਂ ਜ਼ਿਮੀਂਦਾਰ ਬੰਦੇ ਆ, ਮਕਈ ਬੀਜਦੇ ਨਾ। ਜਿਹੜਾ ਬੰਦਾ ਆਪਣੀ ਫਸਲ ਦੀ ਹਿਫਾਜ਼ਤ ਨਹੀਂ ਕਰ ਸਕਦਾ, ਉਹਨੇ ਦੂਜੀ ਦੀ ਕੀ ਕਰਨੀ। ਇਹਨਾਂ ਕੋਲ ਤਾਂ ਆਪਣਾ ਨਹੀਂ ਹੋਣ ਡਿਆ। ਸਾਨੂੰ ਹਕੂਮਤ ਵਾਲੇ ਤੁਹਾਡੇ ਨਾਲ ਕੋਈ ਇਖਤਲਾਫ ਨਹੀਂ, ਤੁਹਾਡੇ ਤੋਂ ਬਾਅਦ ਸਾਡੇ ਤਾਏ ਦੇ ਪੋਤੀ ਹਕੂਮਤ ਨਹੀਂ ਆਉਣੀ। ਸਹੀ ਬਾਤ। ਇਖਤਲਾਫ ਤੁਹਾਡੀਆਂ ਪੋਲੀਸੀਆਂ ਨਾਲ ਆ, ਆਵਾਮ ਨੂੰ ਕੋਈ ਸਹੂਲਤ ਦਿਓ ਯਾਰ। ਤੁਸੀਂ ਹਕੂਮਤ ਤੇ ਕਾਬਜ ਹੋ ਜਾਓ, ਪਰ ਸਾਨੂੰ ਕੋਈ ਦਿਓ ਤੇ ਸਹੀ। ਹੁਣ ਸਵੇਰ ਦੇ ਜਿਹੜੇ ਲੋਕ ਮਜ਼ਦੂਰੀ ਤੇ ਜਾਂਦੇ, ਇਹ ਬੱਚਾ ਜਿਹੜਾ ਗਿਆ ਇਹ ਰੇਹੜੀ ਤੇ ਜਾਂਦਾ, ਅਗਲੇ ਨੂੰ ਸਹੂਲਤ ਮਿਲ ਜਾਵੇ, ਇਹਨੇ ਪਾਰਟੀ ਨੂੰ ਕੀ ਕਰਨਾ। ਸਹੀ ਬਾਤ। ਇਹਨੂੰ ਸਹੂਲਤ ਚਾਹੀਦੀ ਹੈ ਨਾ। ਇਹਨੂੰ ਤਾਂ ਆਪਣੀ ਜ਼ਿੰਦਗੀ ਦੇ ਵਸਾਇਲ ਚਾਹੀਦੇ ਆ। ਬਿਲਕੁਲ। ਤੇ ਜੇ ਜ਼ਰਦਾਰੀ ਸਾਹਿਬ ਸਾਡੇ ਚੰਗੇ ਲੀਡਰ ਨੇ, 2 ਦਫਾ ਸਦਰ ਬਣ ਗਏ, ਸਿਆਸਤ ਨੂੰ ਵੀ ਸਮਝਦਾ, ਤੇ ਚਲੋ ਯਾਰ ਮਰ ਤੇ ਜਾਣਾ, ਅਸੀਂ ਮਰ ਜਾਣਾ ਤੇ ਲੀਡਰ ਤੁਸੀਂ ਹੀ ਮਰ ਜਾਣਾ। ਕੰਮ ਹੀ ਕਰ ਜੋ ਦੁਨੀਆ ਤੇ, ਜਿਹੜਾ ਲੋਕ ਪਿੱਛੋਂ ਯਾਦ ਕਰਦੇ ਰਹਿਣ। ਬਿਲਕੁਲ। ਮੈਂ ਉਦੋਂ ਵੀ ਭੱਟੋ ਸਾਹਿਬ ਦੀ ਗੱਲ ਕੀਤੀ, ਭੱਟੋ ਸਾਹਿਬ 2-4 ਕੰਮ ਕਰ ਗਿਆ। ਮਜ਼ਦੂਰ ਨੂੰ ਪੈਨਸ਼ਨ ਦੇ ਗਿਆ, ਸਟੂਡੈਂਟ ਨੂੰ ਸਹੂਲਤ ਦੇ ਗਿਆ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਹੁਰਮਤ ਤੇ ਡਟ ਗਿਆ। ਜਿਹੜਾ ਕੰਮ ਭੁੱਟੋ ਸਾਹਿਬ ਕਰ ਗਿਆ, ਕਿਸੇ ਕੀਤਾ ਨਹੀਂ ਜੀ। ਕੋਈ ਜਿਹਨੂੰ ਮਰਜ਼ੀ ਮੰਨੇ, ਐਟਮ ਨੂੰ ਕਿਹਾ ਮੈਂ ਘਾਹ ਖਾ ਲਾਂਗਾ। ਆ ਵੇਖੋ ਹੁਣ ਮੈਂ ਗਰੀਬ ਜਿਹਾ ਬੰਦਾ ਯਾਰ, ਗੱਲ ਹੀ ਚੰਗੀ ਕਰਨਾ, ਲੋਕ ਮੈਨੂੰ ਫਾਲੋ ਕਰਦੇ। ਗੱਲ ਹੀ ਕਰਨਾ, ਮੈਂ ਕੀ ਲੋਕਾਂ ਨੂੰ ਦੇਣ ਦਿਆਂ। ਹੁਣ ਜੇ ਮੈਂ ਅਪੀਲ ਕੀਤੀ ਹੈ ਵੀ ਸਾਡੀ ਹਕੂਮਤ ਯਾਰ ਆਵਾਮ ਨੂੰ ਕੋਈ ਸਹੂਲਤ ਦਿਓ, ਮੇਰੀਆਂ ਧੀਆਂ ਭੈਣਾਂ ਲੈਣ ਚ ਲਾ ਕੇ ਆਟਾ ਨਾ ਲੈਣ। ਤੁਸੀਂ ਕਿ ਐਸਾ ਨਿਜ਼ਾਮ ਬਣਾ ਦਿਓ ਕਿ ਇਹਨਾਂ ਦਾ ਘਰ ਹੀ ਅੱਲਾਹ ਪਾਕ ਇਹਨਾਂ ਦੇ ਵਸਾਇਲ ਪੂਰੇ ਕਰੇ, ਇਹਨਾਂ ਨੂੰ ਐਸਾ ਵਸੀਲਾ ਬਣ ਜੇ। ਦੇਖੋ ਅੱਲਾਹ ਪਾਕ ਨੂੰ ਉੱਤੋਂ ਨਹੀਂ ਆਣਾ। ਰਜੋਕਾ ਸਾਹਿਬ ਉਹਨੇ ਬੰਦੇ ਦੇ ਦਿਲ 'ਚ ਹੀ ਵਸਣਾ। ਵੇਖੋ ਸਾਡਾ ਇਲਾਕਾ ਇੱਥੇ ਇੱਕ ਫੈਕਟਰੀ ਲੱਗ ਜਾਵੇ, ਠੀਕ ਹੈ, ਚਲੋ ਉੱਥੇ ਬੀਬੀ